ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 30 ਜੂਨ 2015 16 ਹਾੜ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਡਾਕਟਰ ਸਾਹਿਬ ਤੁਸੀਂ ਅੱਜ ਕਿਹੜੇ ਮੇਨ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨ ਜਾ ਰਹੇ ਹੋ? ਦੇਖੋ, ਕਈ ਵਾਰ ਕੁਝ ਐਸਾ ਇੰਪੋਰਟੈਂਟ ਵੀ ਵਾਪਰਿਆ ਹੁੰਦਾ ਹੈ ਜਿਸ ਨੂੰ ਦੂਸਰੀ ਖਬਰਾਂ ਜਿਹੜੀਆਂ ਨੇ ਉਹ ਸਾਈਡਲਾਈਨ ਕਰ ਦਿੰਦੀਆਂ ਨੇ ਜੀ। ਕਈ ਵਾਰ ਤੁਹਾਡਾ ਧਿਆਨ ਜਾਂਦਾ ਹੈ, ਤੁਹਾਨੂੰ ਲੱਗਦਾ ਹੈ ਵੀ ਕੁਝ ਠੀਕ ਨਹੀਂ ਹੈ, ਪਰ ਬਾਕੀ ਜਿਹੜੀ ਕੁਝ ਚੱਲ ਰਹੀ ਡਿਵੈਲਪਮੈਂਟ ਹੁੰਦੀ ਹੈ ਉਹਦਾ ਇੰਨਾ ਕੁ ਇੰਪੈਕਟ ਹੁੰਦਾ ਹੈ ਕਿ ਤੁਸੀਂ ਉਹਦੇ ਤੇ ਸੈਕੰਡ ਥਾਟ ਨਹੀਂ ਦਿੰਦੇ। ਔਰ ਮੈਂ ਸਮਝਦਾ ਵੀ ਇਸ ਕੈਟਾਗਰੀ 'ਚ ਪਿਛਲੇ ਦਿਨਾਂ 'ਚ ਜੋ ਕੁਝ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਜਿੱਥੇ ਕਿ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਜਿਹੜੀ ਕਿ IIT ਸੈਂਕਸ਼ਨ ਕੀਤੀ ਹੈ ਸੈਂਟਰ ਗਵਰਨਮੈਂਟ ਨੇ, ਕੁਝ ਜਿਹੜੀਆਂ ਉੱਥੇ ਬਣ ਰਹੀਆਂ ਨੇ ਹਾਲ ਦੀ ਘੜੀ ਮੰਡੀ ਦੇ ਕਾਲਜ 'ਚ 2009 ਤੋਂ ਇਹ ਮਨਮੋਹਨ ਸਿੰਘ ਦੇ ਵੇਲੇ ਸਕੀਮ ਆਈ ਸੀ, ਉਹਦੀ ਸਰਕਾਰ ਦੇ ਵੇਲੇ ਜੀ ਉੱਥੇ ਕਲਾਸਾਂ ਲੱਗ ਰਹੀਆਂ ਨੇ ਤੇ ਪ੍ਰਾਈਵੇਟ ਜਿਹੜਾ ਕੈਂਪਸ ਹੈ ਉਹ ਇੱਕ ਕਮਾਂਡ ਏਰੀਆ ਹੈ 20 ਕਿਲੋਮੀਟਰ ਦੂਰ ਮੰਡੀ ਤੋਂ, ਉੱਥੇ ਕੰਸਟਰਕਸ਼ਨ ਚੱਲ ਰਹੀ ਹੈ। ਸੋ ਉੱਥੋਂ ਦੀ ਖਬਰ ਜ਼ਰੂਰ ਆਈ। ਇਹ ਵੀ ਥੋੜਾ ਜਿਹਾ ਅਖੀਰਲੀ ਲਾਈਨ ਸੀ ਕਿਤੇ ਕਿ ਜਿਹੜੇ ਮਰਨ ਵਾਲੇ ਨੇ ਉਹ ਪੰਜਾਬ ਨਾਲ ਸੰਬੰਧਿਤ ਸੀ, ਲੇਕਿਨ ਜਿਸ ਤਰੀਕੇ ਨਾਲ ਇਹ ਸਾਰੀ ਖਬਰ ਪ੍ਰੈਜ਼ੈਂਟ ਹੋਈ ਉਸ ਤੋਂ ਇਹੀ ਲੱਗਾ ਕਿ ਜੀ ਲੇਬਰ ਦੇ ਦੋ ਗਰੁੱਪ ਸੀ ਤੇ ਜਿਵੇਂ ਲੇਬਰ ਦੇ ਵਿੱਚ ਲੜਾਈ ਹੋਈ, ਗੋਲੀ ਚੱਲੀ ਔਰ 4 ਬੰਦੇ ਮਾਰੇ ਗਏ ਜੀ। ਹਾਲਾਂਕਿ ਹਿਮਾਚਲ ਦੇ ਹਵਾਲੇ ਨਾਲ ਜਿੰਨਾ ਮੇਰਾ ਵੀ ਥੋੜਾ ਬਹੁਤ ਐਕਸਪੋਜ਼ਰ ਉਸ ਸਾਰੇ ਏਰੀਏ 'ਚ ਰਿਹਾ, ਉਹ ਲੋਕ ਨਫ਼ਰਤ ਨਾਲ ਤਾਂ ਭਰੇ ਹੋਏ ਨੇ। ਉਹ ਤਾਂ ਉਹਨਾਂ ਦਾ 22 ਤਾਰ ਦੇ ਪਹਾੜੀ ਰਾਜਿਆਂ ਵਾਲਾ ਕਰੈਕਟਰ ਹੈ, ਉਹ ਸਿੱਖਾਂ ਨੂੰ ਸਿੱਖੀ ਨੂੰ ਦਿਲੋਂ ਪਸੰਦ ਨਹੀਂ ਕਰਦੇ, ਪਰ ਇੱਕ ਡਰਾਕਲ ਕਿਸਮ ਦਾ ਵੀ ਉਹਨਾਂ ਦਾ ਕਰੈਕਟਰ ਹੈ। ਉਹ ਸਾਹਮਣੇ ਕਨਫਰੰਟ ਨਹੀਂ ਕਰਦੇ, ਪਿੱਛੋਂ ਸਾਜ਼ਿਸ਼ੀ ਸੁਭਾਅ ਹੋਏਗਾ ਜਾਂ ਪਿੱਛੋਂ ਜਿਹੜੀਆਂ ਨੇ ਚੁਗਲੀਆਂ ਜਾਂ ਜਿਹੜੇ ਕਮਜ਼ੋਰ ਲੋਕ ਕਰਦੇ ਨੇ ਜੀ ਉਵੇਂ ਦਾ ਹੁੰਦਾ ਹੈ। ਇਹੀ ਕਾਰਨ ਸੀ ਕਿ ਨਵੰਬਰ 84 ਦੇ ਵਿੱਚ ਵੀ ਜਦੋਂ ਕਿ ਭਾਰਤ ਭਰ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਹੋਈ, ਹਿਮਾਚਲ ਦੇ ਵਿੱਚ ਜਾਨੀ ਨੁਕਸਾਨ ਨਹੀਂ ਸੀ ਹੋਇਆ। ਇਹ ਤਾਂ ਹੋਇਆ ਕਿ ਉਹਨਾਂ ਨੇ ਜ਼ਲੀਲ ਕਰਨ ਦੇ ਲਈ ਬੱਸਾਂ ਚੁਲਾ ਕੇ ਕੇਸ ਕਤਲ ਕੀਤੇ ਜਾਂ ਕੋਈ ਹੋਰ ਕੀਤਾ, ਪਰ ਇਹ ਨਹੀਂ ਹੋਇਆ। ਮਾਰ ਕੁਟਾਈ ਹੋਈ ਕੁਝ ਥਾਵਾਂ ਤੇ। 1-2 ਆਫੀਸਰਸ ਦਾ ਮੈਨੂੰ ਪਤਾ ਹੈ ਜਿਹੜੇ B&R ਲਈ ਕੰਮ ਕਰਦੇ ਸੀ, ਬਾਅਦ 'ਚ ਉਹਨਾਂ ਦੀ ਪੋਸਟਿੰਗ ਪੰਜਾਬ 'ਚ ਹੋਈ, ਜਿਹੜੇ ਕਿ ਸਿੱਖੀ ਸਰੂਪ 'ਚ ਸੀ, ਉਹਨਾਂ ਦੇ ਉਹ ਪਿੱਛੇ ਦੌੜੇ ਕੁਝ ਲੋਕ, ਲੇਕਿਨ ਹਿਮਾਚਲ ਦੇ ਵਿੱਚ ਕੋਈ ਜਾਨੀ ਨੁਕਸਾਨ ਦੀ ਖਬਰ ਨਹੀਂ ਸੀ। ਪਰ ਇਹ ਜਿਹੜੀ ਘਟਨਾ ਵਾਪਰੀ ਹੈ ਔਰ ਜਿਹਦੇ 'ਚ 4 ਕਿਲਿੰਗਸ ਭੀੜ ਨੇ ਕੀਤੀਆਂ, ਉਹ ਚਾਰੋਂ ਹੀ ਪੰਜਾਬ ਦੇ ਨੇ। ਔਰ ਮੈਂ ਇਸ ਵੱਲ ਮੇਰਾ ਧਿਆਨ ਇਸ ਲਈ ਗਿਆ ਕਿ ਜਿਹੜੇ ਵੌਇਸਿਸ ਫਾਰ ਫਰੀडम ਨਾਲ ਸੰਬੰਧਿਤ ਵਕੀਲ ਨੇ ਪੰਜਾਬ ਦੇ ਵਿੱਚ, ਬਰਜਿੰਦਰ ਸਿੰਘ ਲੂੰਬਾ ਜੀ, ਉਹਨਾਂ ਨੇ ਪਿਛਲੇ ਦਿਨਾਂ 'ਚ, ਕਿਉਂਕਿ ਉਹ ਉਹਨਾਂ ਪਰਿਵਾਰਾਂ ਨੂੰ ਰਿਪਰੈਜ਼ੈਂਟ ਕਰ ਰਹੇ ਨੇ, ਤੇ ਇਸ ਖਬਰ ਦਾ ਵੇਰਵਾ ਬਾਹਰ ਕੱਢਿਆ ਔਰ ਫਿਰ ਇਹ ਸ਼ੌਕਿੰਗ ਖਬਰ ਸਾਹਮਣੇ ਆਈ ਕਿ ਇਹ ਤਾਂ ਜਿਸ ਕਿਸਮ ਦਾ ਵਰਤਾਰਾ ਨਵੰਬਰ 1984 ਦੇ ਵਿੱਚ ਸਿੱਖਾਂ ਨਾਲ ਹੋਇਆ ਸੀ ਉਹ ਭਾਰਤ ਭਰ 'ਚ ਸੀ। ਫਿਰ ਇੱਕ ਲਿਮਿਟਡ ਲੈਵਲ ਤੇ ਜਿਹੜਾ 1988 ਦੇ ਵਿੱਚ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਬਿਦਰ ਕਰਨਾਟਕਾ ਦੇ ਵਿੱਚ ਹੋਇਆ, ਜਿਹਦੇ 'ਚ 1 ਦਰਜਨ ਦੇ ਕਰੀਬ ਸਿੱਖ ਇੰਜੀਨੀਅਰ ਮੁੰਡੇ ਜਿਹੜੇ ਨੇ ਉਹ ਮਾਰ ਦਿੱਤੇ ਸੀ। ਉਹ ਵੀ ਉਸੇ ਤਰ੍ਹਾਂ ਭੀੜਾਂ ਨੇ ਕੁੱਟ-ਕੁੱਟ ਕੇ, ਲਿੰਚ ਕਰਕੇ ਔਰ ਕੁਛ ਦੀਆਂ ਡੈੱਡ ਬਾਡੀਜ਼ ਖੂਹਾਂ ਦੇ ਵਿੱਚ ਸੁੱਟ ਦਿੱਤੀਆਂ ਸੀ ਕਿ ਜੀ ਉਹਨਾਂ ਨੇ ਸ਼ਿਵ ਸੈਨਾ ਨੂੰ ਚੰਦਾ ਨਹੀਂ ਦਿੱਤਾ। ਔਰ ਉਹ ਘਟਨਾ, ਔਰ ਇਸ ਨੂੰ ਉਹਨਾਂ ਨੇ ਵੀ ਜਿਹੜੇ ਵਕੀਲ ਨੇ ਉਹਨਾਂ ਨੇ ਕਿਹਾ ਜੀ ਇਹ ਕਰਨਾਟਕਾ ਬਿਦਰ ਦੀ ਘਟਨਾ ਤੋਂ ਬਾਅਦ ਨਵੰਬਰ 84 ਔਰ ਇਹ ਨੈਕਸਟ ਘਟਨਾ ਹੈ ਜਿਹਨੂੰ ਮੀਡੀਆ ਨੇ ਤਾਂ ਸਟੋਰੀ ਕਿਲ ਕਰਨੀ ਸੀ ਕਿ ਹਿਮਾਚਲ ਪ੍ਰਦੇਸ਼ ਦੇ ਵੀ ਸਾਰੇ ਜਿੰਨੇ ਆਲ ਪੋਲੀਟੀਕਲ ਪਾਰਟੀਆਂ ਨੇ ਉਹਨਾਂ ਦੇ ਨੁਮਾਇੰਦਿਆਂ ਨੇ ਵੀ ਦੂਜੇ ਪਾਸੇ ਜਿਹੜਾ ਸਾਈਡ ਕੀਤਾ, ਪਰ ਪੰਜਾਬ ਦੇ ਵੀ ਮੇਨ ਸਟ੍ਰੀਮ ਉਹ ਅਕਾਲੀ ਹੋਣ ਜਾਂ ਈਵਨ ਜਿਹੜੇ ਉਹਨਾਂ ਨੇ ਰੈਡੀਕਲ ਐਲੀਮੈਂਟ ਕਿਹਾ ਵੀ ਉਹਨਾਂ ਨੇ ਵੀ ਇਸ ਦਾ ਨੋਟਿਸ ਨਹੀਂ ਲਿਆ ਜਾਂ ਇਸ ਖਬਰ ਨੂੰ ਆਏਗੇ ਕਰ ਦਿੱਤਾ। ਹਾਲਾਂ ਮੈਂ ਦੇਖਿਆ ਸ਼ਾਇਦ ਅਜੀਤ 'ਚ ਖਬਰ ਸੀ ਕਿ ਮਰਨ ਵਾਲਿਆਂ 'ਚ ਇੱਕ ਫਤਿਹਗੜ੍ਹ ਸਾਹਿਬ ਦਾ ਸੀ, ਉਹਨਾਂ ਦੇ ਪੇਰੈਂਟਸ ਨੇ ਕਿਹਾ ਕਿ ਜੀ ਉਹ ਤਾਂ ਸਾਨੂੰ ਇਹੀ ਕਹਿ ਕੇ ਗਏ ਸੀ ਕਿ ਹਿਮਾਚਲ ਦੇ ਵਿੱਚ ਉਹ ਸੈਰ ਕਰਨ ਚੱਲੇ ਨੇ, ਔਰ ਬਾਅਦ 'ਚ ਮੈਂ ਦੇਖਿਆ ਵੀ 2 ਜਲੰਧਰ ਜ਼ਿਲ੍ਹੇ ਦੇ ਸੀ, ਇੱਕ ਕੁੱਕੜ ਪਿੰਡ ਹੈ ਜਲੰਧਰ ਦੇ ਨੇੜੇ, ਉੱਥੋਂ ਦਾ ਲੜਕਾ ਸੀ। ਹੁਣ ਜਿਹੜੀ ਕਹਾਣੀ ਜਿਸ ਤਰੀਕੇ ਦੇ ਨਾਲ ਬਣਾ ਕੇ ਮੀਡੀਆ 'ਚ ਪੇਸ਼ ਹੋਈ, ਫੈਕਟ ਉਸ ਨੂੰ ਜਸਟੀਫਾਈ ਨਹੀਂ ਕਰਦੇ ਉਸ ਕਹਾਣੀ ਨੂੰ।
ਇਸ ਕਹਾਣੀ ਦਾ ਜਿਹੜਾ ਲੁਬੇ ਲਬਾਬ ਔਰ ਟਾਈਮਜ਼ ਆਫ ਇੰਡੀਆ ਦੀ ਖਬਰ, ਕਿਉਂਕਿ ਮੈਂ ਜਦੋਂ ਹੁਣ ਇਹ ਉਹਨਾਂ ਦੇ ਵਕੀਲ ਦਾ ਦੇਖਿਆ ਤੇ ਮੈਂ ਫਿਰ ਬੈਕ ਵੀ ਦੇਖਿਆ ਵੀ ਕੀ ਸੀ, ਔਰ ਮੈਨੂੰ ਲੱਗਾ ਵੀ ਇੰਨੀ ਜਿਹੜੀ ਹੈ ਇੰਪੋਰਟੈਂਟ ਡਿਵੈਲਪਮੈਂਟ ਕਿਉਂ ਮਿਸ ਹੋਈ ਜਾਂ ਅਸੀਂ ਇਸ ਨੂੰ ਦਾ ਕਿਉਂ ਨਹੀਂ ਨੋਟਿਸ ਲਿਆ। ਤੇ ਫਿਰ ਇਹੀ ਹੈ, ਮੈਂ ਈਵਨ ਇਹਦਾ ਵੀ ਹੈਡਲਾਈਨ ਦੇਖੀ ਤੇ ਉਹਦੇ ਚ ਹੈਡਲਾਈਨ ਇਹੀ ਹੈ, ਲੇਬਰਰਸ ਕਿਲ 4 ਪ੍ਰਾਈਵੇਟ ਗਾਰਡਸ ਐਟ IIT ਮੰਡੀ। ਸੋ ਜ਼ਾਹਰ ਹੈ ਵੀ ਤੁਹਾਨੂੰ ਖਬਰ ਦੇਖਦੇ ਆ ਇਹਦੇ ਚ ਕੋਈ ਸਿੱਖ ਫੈਕਟਰ ਨਹੀਂ ਨਜ਼ਰ ਆਇਆ ਜਾਂ ਕੋਈ ਲੱਗਾ ਕਿ ਵੀ ਕੋਈ ਵਾਇਲੈਂਸ ਹੋਈ ਹੋਏਗੀ, ਔਰ ਇਸ ਸਾਰੀ ਖਬਰ ਦੇ ਵਿੱਚ ਹੀ ਤੁਹਾਨੂੰ ਇਹ ਲੱਗਦਾ ਹੀ ਨਹੀਂ ਹੈ ਕਿ ਇਹਦੇ ਚ ਕੋਈ ਹੇਟ ਕ੍ਰਾਈਮ ਹੈ ਜਾਂ ਕੋਈ ਡੈਲੀਬਰੇਟਲੀ ਪੰਜਾਬੀਆਂ ਨੂੰ ਜਾਂ ਸਿੱਖਾਂ ਨੂੰ ਟਾਰਗੇਟ ਕੀਤਾ ਹੋਇਆ। ਔਰ ਇਸ ਖਬਰ ਦਾ ਸਾਰਾ ਇਹੀ ਬਣਾਇਆ ਕਿ ਜੀ ਉੱਥੇ ਜਿਹੜੇ ਲੋਕਲ ਲੇਬਰ ਟ੍ਰੇਡ ਯੂਨੀਅਨ ਬਣੀ ਹੋਈ ਹੈ ਲੇਬਰ ਦੀ, ਉਹਨਾਂ ਨੇ ਜਿਹੜਾ ਜਿਸ ਠੇਕੇਦਾਰ ਲਈ ਉਹ ਕੰਮ ਕਰਦੇ ਸੀ ਉਹਨਾਂ ਕੋਲ ਉਹਨਾਂ ਦੇ ਪੈਸੇ ਡਿਊ ਸੀ 22 ਲੱਖ ਕੇ ਕਿੰਨੀ ਪੇਮੈਂਟ, ਉਹਨਾਂ ਨੇ ਹੜਤਾਲ ਕਰ ਦਿੱਤੀ, ਕੋਈ ਉਹ ਦੇ ਨਹੀਂ ਸੀ ਰਿਹਾ। ਤੇ ਜਿਹੜਾ ਠੇਕੇਦਾਰ ਹੈ ਉਹਨੇ ਆਪਣੀ ਹੋਰ ਲੇਬਰ ਮੰਗਵਾ ਲਈ, ਔਰ ਜਦੋਂ ਲੋਕ ਸੈਚਰਡੇ ਦੇ ਦੂਜੇ ਜਿਹੜੇ ਹੜਤਾਲ ਤੇ ਸੀ ਉਹਨਾਂ ਨੇ ਦੇਖਿਆ ਕਿ ਜੀ ਅੰਦਰ ਕੰਮ ਤਾਂ ਚੱਲ ਰਿਹਾ, ਤੇ ਉਹਨਾਂ ਨੇ ਆ ਕੇ ਜਿਹੜਾ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਅੰਦਰੋਂ ਉਹਨਾਂ ਦੇ ਸਿਕਿਉਰਿਟੀ ਗਾਰਡਸ ਨੇ ਗੋਲੀ ਚਲਾ ਦਿੱਤੀ ਔਰ ਬਹੁਤ ਸਾਰੇ ਜ਼ਖਮੀ ਹੋ ਗਏ ਦੂਸਰੇ ਲੇਬਰ, ਔਰ ਉਸੇ ਦੌਰਾਨ ਜਿਹੜਾ ਹਿੰਸਾ ਹੋਈ ਔਰ ਉਹਦੇ ਵਿੱਚ 4 ਬੰਦੇ ਮਾਰੇ ਗਏ। ਹੁਣ ਇਹ ਜ਼ਾਹਰ ਹੈ ਕਿ ਇਸ ਕਿਸਮ ਦੀ ਖਬਰ ਨੂੰ ਤੁਸੀਂ ਜੇ ਦੇਖਦੇ ਹੋ ਤਾਂ ਲੱਗਦਾ ਹੈ ਕਿ ਵੀ ਹੋ ਸਕਦਾ ਹੈ ਕੰਟਰੈਕਟਰ ਜਿਹੜੇ ਨੇ ਉਹਨਾਂ ਦਾ ਕੋਈ ਹੋਏ, ਪਰ ਜਿਹੜਾ ਹੁਣ ਫੈਕਟ ਇਸ ਸਾਰੇ ਦੇ ਉਲਟ ਸਾਹਮਣੇ ਆਂਦਾ ਹੈ, ਕਿਉਂਕਿ ਉਹਨਾਂ ਦੀਆਂ ਬਰਜਿੰਦਰ ਸਿੰਘ ਉਹਨਾਂ ਦੀਆਂ 2 ਈਮੇਲਸ ਨੇ ਮੰਡੀ ਕਿਲਿੰਗਸ ਦੇ ਥੱਲੇ ਉਹਨਾਂ ਨੇ ਲਿਖਿਆ, ਔਰ ਉਹਨਾਂ ਨੇ ਕਿਹਾ ਕਿ 4 ਪੰਜਾਬੀਜ਼ ਵਰ ਕਿਲਡ ਇਨ ਰੂਥਲੈਸ ਮੈਨਰ ਇਨ ਮੰਡੀ with 3 of them beheaded by local mob over the labor dispute। ਹੁਣ ਇਹ ਸਾਹਮਣੇ ਆਇਆ ਕਿ ਵੀ ਜਿਹੜੇ ਪੰਜਾਬ ਤੋਂ ਗਏ ਉਹਨਾਂ ਦੇ ਕਹਿਣ ਮੁਤਾਬਕ ਉਹਨਾਂ ਕੋਲ ਗਨਸ ਉਹਨਾਂ ਨੇ ਚਲਾਈਆਂ ਤੇ ਇਹ ਕਿਵੇਂ ਹੋਇਆ ਵੀ 4 ਉਹਨਾਂ ਦੇ ਹੀ ਮਰ ਗਏ। ਸੋ ਉਹਨਾਂ ਦਾ ਇਹ ਕਹਿਣਾ ਹੈ ਵੀ ਜਿਹੜੇ 4 ਪੰਜਾਬੀ ਸਿੱਖ ਮਾਰੇ ਨੇ ਉਹਨਾਂ ਚੋਂ 3 ਦੇ ਸਿਰ ਕਲਮ ਕੀਤੇ ਗਏ। ਹੁਣ ਅਸੀਂ ਆਈਸਿਸ ਦੇ ਹਵਾਲੇ ਨਾਲ ਦੇਖਦੇ ਹਾਂ, ਸੀਰੀਆ ਦੀ ਖਬਰ ਆਂਦੀ ਹੈ, ਦੂਸਰੇ ਦੀ ਆਂਦੀ ਹੈ ਕਿ ਜੀ ਕੀ ਹੋ ਰਿਹਾ, ਔਰ ਅਸੀਂ ਦੇਖਦੇ ਹਾਂ ਜੀ ਉਹ ਕਿਵੇਂ ਸਿਰ ਲਾ ਦਿੰਦੇ ਨੇ ਔਰ ਸਿਰ ਲਾ ਕੇ ਸੁੱਟਦੇ ਨੇ, ਉਹਦੀ ਵੀਡੀਓ ਪਾ ਦਿੰਦੇ ਨੇ। ਪਰ ਇਹ ਹਿਮਾਚਲ ਵਰਗੇ ਸੂਬੇ 'ਚ ਮੰਡੀ ਦੇ ਵਿੱਚ ਪੰਜਾਬ ਦੇ ਤਿੰਨੋਂ ਸਾਰੇ 30 32 ਸਾਲ ਦੇ ਚੰਗੇ ਘਰਾਂ ਦੇ ਮੁੰਡੇ, ਔਰ ਉਹ ਜਿਹੜਾ ਵੀ ਸਬ ਕੰਟਰੈਕਟਰ ਹੋਏਗਾ ਵੱਡਾ ਕੰਟਰੈਕਟਰ ਦਾ ਕੋਈ ਰਾਜੀਵ ਸ਼ਰਮਾ ਕੇ ਕੌਣ ਹੈ, ਉਹ ਸ਼ਿਮਲਾ ਬੇਸਡ ਹੈ। ਸਬ ਕੰਟਰੈਕਟਰ ਨੂੰ ਨੇ ਕਿਹਾ ਹੋਣਾ ਮੇਰਾ ਕੰਮ ਰੁਕਿਆ, ਮੇਰੀ ਪੇਮੈਂਟ ਨਹੀਂ ਹੋਣੀ, ਇੰਨੇ ਜਿਹੜਾ ਤੂੰ ਨੇ ਕਿਹਾ ਹੋਣਾ ਜੀ ਕੋਈ ਨਹੀਂ ਮੇਰੇ ਦੋਸਤ ਨੇ ਮੈਂ ਸੱਦ ਲੈਣਾ ਇੱਥੇ ਕੰਮ ਕਰਾ ਦੇਾਂਗੇ। ਹੁਣ ਉਹਨਾਂ ਨੇ ਜਿਹੜੀ ਲੋਕਲ ਪਹਾੜੀਆ ਲੇਬਰ ਹੈ ਇਸ ਰਿਵੈਂਜ 'ਚ ਕਿ ਜੀ ਅਸੀਂ ਤਾਂ ਹੜਤਾਲ ਕੀਤੀ ਹੈ ਤੇ ਬਾਹਰੋਂ ਲੇਬਰ ਆਇਆ ਹੈ, ਉਹਨਾਂ ਨੇ ਹਮਲਾ ਕੀਤਾ ਪੂਰੇ ਜ਼ੋਰ ਦੇ ਨਾਲ, ਔਰ ਉਹਦੇ 'ਚ ਉਹਨਾਂ ਨੇ ਜਿਹੜੇ 4 ਸਿੱਖ ਮੁੰਡੇ ਕੰਮ ਕਰਨ ਵਾਲੇ ਸੀ ਉਹਨਾਂ ਨੂੰ ਚੋਂ 3 ਦੇ ਜਿਹੜੇ ਨੇ ਮਾਰ ਕੇ ਲਿੰਚਿੰਗ ਕੀਤੀ, ਔਰ ਉਸ ਤੋਂ ਬਾਅਦ ਉਹਨਾਂ ਦੇ ਸਿਰ ਜਿਹੜੇ ਨੇ ਉਹ ਲਾ ਦਿੱਤੇ ਨੇ, ਉਹਨਾਂ ਨੂੰ ਬੀਹੈਡ ਕਰਕੇ ਮਾਰਿਆ। 4 ਪੰਜਾਬੀਜ਼ ਵਰ ਕਿਲਡ ਇਨ ਰੂਥਲੈਸ ਮੈਨਰ ਇਨ ਮੰਡੀ ਵਿਦ 3 of them beheaded by local mob over the labor dispute। They belong to Sikh families, although one was wearing turban but Punjabi speaking people were made target। ਭਾਵੇਂ ਉਹਨਾਂ ਚੋਂ 4 ਚੋਂ 21 ਸਿੱਖੀ ਸਰੂਪ 'ਚ ਸੀ ਪਰ ਉਹ ਸਿੱਖ ਪਰਿਵਾਰਾਂ ਦੇ ਬੱਚੇ ਸੀ। I was the first to raise the issue in Facebook। Now it has become a big issue। They have approached me and seek time you can update on your website। This is very ruthless killing, first after 1984 and 1987 Bidar killings in which a minister of Himachal is named apart from other influential persons। ਤੇ ਇਸ ਸਾਰੇ ਦੇ ਵਿੱਚ ਹਿਮਾਚਲ ਦਾ ਇੱਕ ਮਿਨਿਸਟਰ ਵੀ ਇਨਵੋਲਵ ਹੈ ਜੀ। ਬਾਦਲ ਗਰੁੱਪ have ignored it on the plea that these people went there to bully the local trade union doesn't hold any ground as majority of them innocent tourists and belong to well-to-do families। ਕਿ ਜੀ ਇਹ ਪੰਜਾਬ ਵਾਲੇ ਇਗਨੋਰ ਕਰ ਰਹੇ ਨੇ, ਕਹਿੰਦੇ ਇੱਥੋਂ ਗਏ ਸੀ ਉਹਨਾਂ ਨੂੰ ਬੁਲੀ ਕਰਨ। ਹੁਣ ਜੇ ਕਲੈਸ਼ ਹੁੰਦਾ ਜਾਂ ਇੱਥੋਂ ਗਏ ਨੇ ਉਹਨਾਂ ਕੋਲ ਹਥਿਆਰ ਸੀ, ਦੋਨਾਂ ਗਰੁੱਪਾਂ ਦੀ ਲੜਾਈ ਹੁੰਦੀ, ਤੁਸੀਂ ਕਹਿੰਦੇ ਹੋ ਜੀ 2 ਉੱਧਰ ਮਰੇ 2 ਉੱਧਰ ਮਰੇ। ਸੋ ਕੱਲੇ ਉਹਨਾਂ ਨੇ ਇਹੀ ਨਹੀਂ ਵੀ 4 ਚੋਂ 3 ਦੇ ਸਿਰ ਲਾਏ, ਉਹਨਾਂ ਨੇ ਜ਼ਖਮੀ ਨੇ ਜਿਹੜੇ ਹੋਰ 7-8 ਦੇ ਕਰੀਬ, ਔਰ 5-6 ਜਿਹੜੀਆਂ ਵਹੀਕਲਸ ਨੇ ਜਿਨ੍ਹਾਂ ਦੇ ਵਿੱਚ ਟਰੱਕ ਔਰ ਦੂਜੇ ਨੇ ਉਹਨਾਂ ਨੂੰ ਵੀ ਅੱਗਾਂ ਲਾ ਦਿੱਤੀਆਂ। ਸੋ ਜ਼ਾਹਰ ਹੈ ਕਿ ਵਾਇਲੈਂਸ ਜਿਹੜੀ ਹੈ, ਔਰ ਦਰਸ਼ਕ ਸਕਰੀਨ ਤੇ ਦੇਖ ਸਕਦੇ ਨੇ ਜਿੰਨੇ ਲਿਮਿਟਡ ਇਮੇਜ ਉਸ ਵੇਲੇ ਦੇ ਆਏ, ਪਰ ਉਹਦੇ 'ਚ ਵੀ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਵੀ ਇਹ ਖਬਰ ਕੀ ਸੀ ਜੀ। ਔਰ ਇਸ ਦੇ ਨਾਲ ਹੀ ਕਹਿੰਦੇ ਨੇ ਰਿਐਲਿਟੀ ਇਜ਼ that many illegal investment in Himachal Pradesh using fake or proxy names and the fact is known to local officials, that is why they are silent। ਉਹਨਾਂ ਨੇ ਕਿਹਾ ਜੀ ਪੰਜਾਬ ਦੇ ਸਿੱਖ ਲੀਡਰ ਵੀ ਕਿਉਂ ਚੁੱਪ ਨੇ। ਉਹਨਾਂ ਨੇ ਉਹਦਾ ਜਵਾਬ ਦਿੱਤਾ ਹੈ
ਕਿ ਉਹਦਾ ਕਾਰਨ ਇਹ ਹੈ ਕਿ ਬਹੁਤ ਸਾਰਿਆਂ ਨੇ ਝੂਠੇ ਨਾਵਾਂ ਥੱਲੇ ਉੱਥੇ ਇਨਵੈਸਟਮੈਂਟ ਕੀਤੀ ਹੋਈ ਹੈ ਹਿਮਾਚਲ 'ਚ, ਜੀ ਔਰ ਲੋਕਲ ਆਫੀਸਰ ਇਸ ਗੱਲ ਨੂੰ ਜਾਣਦੇ ਨੇ, ਇਸ ਲਈ ਕੋਈ ਵੀ ਉਹਨਾਂ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦਾ। We do not take up the issue. Same incidents can happen again. There were many instances in past when Sikhs were attacked in that state. ਹੁਣ ਉਹਨਾਂ ਨੇ ਕਿਹਾ ਜੀ ਕਿ ਜੇ ਅਸੀਂ ਇਹਦਾ ਨੋਟਿਸ ਨਹੀਂ ਲਵਾਂਗੇ, ਆਲਰੇਡੀ ਜਿਹੜੇ ਸਿੱਖ ਨੇ ਉਹਨਾਂ ਦੇ ਉੱਤੇ ਅਟੈਕ ਹੋਏ ਨੇ, ਔਰ ਇਹਦੇ ਚ ਉਹਨਾਂ ਨੇ ਅੱਗੋਂ ਥੋੜੀ ਡੀਟੇਲ ਹੋਰ ਦਿੱਤੀ ਹੈ ਇੱਕ ਰਾਈਟ ਅਪ ਦੇ ਵਿੱਚ। ਨਿਊ ਫੈਕਟਸ ਆਰ ਕਮਿੰਗ ਇਨਟੂ ਮੰਡੀ ਕਿਲਿੰਗਸ, 3 of them were beheaded. The hospital doctors not providing proper medical aid to the other injured persons. ਇਹ ਵੀ ਨਵੰਬਰ 84 ਦੀ ਕਹਾਣੀ ਹੈ ਕਿ ਜਿਹੜੇ ਲੇਬਰ ਪੰਜਾਬ ਦੇ ਮੁੰਡੇ ਜ਼ਖਮੀ ਵੀ ਹੋਏ, 4 ਤਾਂ ਮਾਰ ਦਿੱਤੇ ਉਹਨਾਂ ਨੇ ਕੁੱਟ-ਕੁੱਟ ਕੇ ਜਾਂ ਸਿਰ ਲਾ ਕੇ, ਜਿਹੜੇ ਹਸਪਤਾਲ ਗਏ ਉਹਨਾਂ ਨੂੰ ਮੈਡੀਕਲ ਟ੍ਰੀਟਮੈਂਟ ਵੀ ਨਹੀਂ ਦਿੱਤੀ ਗਈ। The victims' relatives were bullied by locals. ਕਿ ਹੁਣ ਜਦੋਂ ਉਹਨਾਂ ਦੀਆਂ ਡੈੱਡ ਬੋਡੀਜ਼ ਲੈਣ ਲਈ ਉਹਨਾਂ ਦੇ ਰਿਸ਼ਤੇਦਾਰ ਗਏ ਤਾਂ ਲੋਕਲ ਜਿਹੜੀ ਲੋਕ ਨੇ ਉਹਨਾਂ ਨੇ ਵੀ ਉਹਨਾਂ ਨੂੰ ਜਿਹੜਾ ਉਹ ਹਰਾਸ ਕੀਤਾ। The local trade union stopped families to get the bodies, and first hospital offered ambulance but later made the relatives wait for till midnight, then asked to arrange for transportation. But when local cabs were hired, the cab drivers were threatened by trade union leaders. ਹੁਣ ਇਹ ਤੁਸੀਂ ਅੰਦਾਜ਼ਾ ਲਾਓ, ਇਸ ਖਬਰ ਦਾ ਸਾਨੂੰ ਪਤਾ ਨਹੀਂ ਮੰਡੀ ਕਿੰਨੀ ਕੁ ਦੂਰ ਹੈ ਪੰਜਾਬ ਤੋਂ, ਕਿ ਵੀ ਉਹਨਾਂ ਨੇ ਪਹਿਲਾਂ ਤਾਂ ਉਹਨਾਂ ਨੂੰ ਮਾਰਿਆ, ਰਿਸ਼ਤੇਦਾਰ ਆਏ ਉਹਨਾਂ ਨੂੰ ਧਮਕਾਇਆ, ਹਸਪਤਾਲਾਂ ਨੇ ਇਲਾਜ ਨਹੀਂ ਕੀਤਾ, ਡੈੱਡ ਬੋਡੀਜ਼ ਦੇ ਲਈ ਉਹਨਾਂ ਨੇ ਕੋਈ ਐਂਬੂਲੈਂਸ ਦਾ ਪ੍ਰਬੰਧ ਨਹੀਂ ਕੀਤਾ। ਅੱਧੀ ਰਾਤ ਨੂੰ ਉਹਨਾਂ ਨੂੰ ਕਿਹਾ, ਪਹਿਲਾਂ ਕਹਿਤਾ ਜੀ ਅਸੀਂ ਪ੍ਰੋਵਾਈਡ ਕਰਾਂਗੇ, ਫਿਰ ਕਿਹਾ ਜੀ ਨਹੀਂ ਤੁਸੀਂ ਆਪਣਾ ਕਰੋ ਆਪ ਪ੍ਰਬੰਧ। ਤੇ ਜੇ ਲੋਕਲ ਉਹਨਾਂ ਨੇ ਕੈਬਾਂ ਹਾਇਰ ਕੀਤੀਆਂ ਤੇ ਟ੍ਰੇਡ ਯੂਨੀਅਨ ਵਾਲਿਆਂ ਨੇ ਕਿਹਾ ਕਿ ਜੀ ਇਹ ਵੀ ਨਹੀਂ, ਅਸੀਂ ਇੱਥੋਂ ਡੈੱਡ ਬੋਡੀਜ਼ ਵੀ ਨਹੀਂ ਤੁਹਾਨੂੰ ਚੁੱਕਣ ਦੇਣੀਆਂ ਔਰ ਤੁਸੀਂ ਇੱਥੋਂ ਇਹ ਲਿਜਾ ਵੀ ਨਹੀਂ ਸਕਦੇ ਜੀ। I talked to Simranjit Singh, victim brother, in morning. His brother was his account was in charge of contractor. He was working for employer Rajiv Sharma, the contractor, for last month. It's one of worst type of hate crimes in recent years. ਇਹ ਜਿਹੜਾ ਇੱਕ ਸਿਮਰਜੀਤ ਸਿੰਘ ਮਾਰਿਆ ਗਿਆ ਉਹਦੇ ਭਰਾ ਨਾਲ ਕੀਤੀ ਗੱਲਬਾਤ ਦਾ ਉਹ ਦੱਸਦੇ ਨੇ ਕਿ ਰਾਜੀਵ ਸ਼ਰਮਾ ਦੇ ਲਈ ਉਹ ਕੰਮ ਕਰਦੇ ਸੀ। ਹਿਮਾਚਲ ਪੋਲੀਟੀਕਲ ਲੀਡਰਸ ਹੈਵ ਜਸਟੀਫਾਈ ਦਾ ਕਿਲਿੰਗਸ ਕਟਿੰਗ ਅਕ੍ਰੋਸ ਪਾਰਟੀ ਲਾਈਨਸ, ਕਿ ਸਾਰੇ ਜਿਹੜੇ ਹਿਮਾਚਲ ਦੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਨੇ ਇਸ ਕਤਲ ਨੂੰ ਜਿਹੜਾ ਉਹ ਠੀਕ ਦੱਸਿਆ ਕਿ ਜੀ ਉਹਨੂੰ ਕਹਿੰਦੇ ਹੋਣੇ ਜੀ ਪੰਜਾਬੀਆਂ ਨੂੰ ਸਬਕ ਸਿਖਾਉਣਾ ਸਿੱਖਾਂ ਨੂੰ ਬੜਾ ਜ਼ਰੂਰੀ ਸੀ, ਇਹ ਬੜੇ ਭੂਤਰੇ ਹੋਏ ਨੇ, ਪਹਾੜੀ ਇਸ ਕਿਸਮ ਦੀਆਂ ਗੱਲਾਂ ਕਰਦੇ ਨੇ ਜੀ। ਓਨਲੀ ਲੀਡਰਸ ਟੂ ਸਪੀਕ ਅਗੇਂਸਟ ਇਨਡਾਇਰੈਕਟਲੀ ਵਾਸ ਬੀਜੇਪੀ ਲੀਡਰ ਐਂਡ ਫਾਰਮਰ ਸੀਐਮ ਪੀਕੇ ਧੂਮਲ ਇਨ ਲਾਈਵ ਟੀਵੀ ਸ਼ੋ, ਕਿ ਇੱਕ ਧੂਮਲ ਨੇ ਥੋੜਾ ਜਿਹਾ ਦੂਜਾ ਰੁਖ ਦੇਣਾ ਚਾਹਿਆ ਇੱਕ ਲਾਈਵ ਟੀਵੀ ਸ਼ੋਅ, ਬਟ ਵਾਸ ਸ਼ਾਊਟਡ ਡਾਊਨ ਬਾਈ ਪੀਪਲ ਇਨ ਕਰਾਊਡ। ਈਵਨ ਲਾਈਵ ਟੀਵੀ ਸ਼ੋਅ 'ਚ ਵੀ ਜੇ ਉਹਨੇ ਉਹਨਾਂ ਦੇ ਲਈ ਕਿਹਾ ਹੋਏਗਾ ਕਿ ਭਾਈ ਤੁਸੀਂ ਇਹ ਜ਼ਿਆਦਤੀ ਕੀਤੀ ਹੈ ਤਾਂ ਉਹਨੂੰ ਵੀ ਸ਼ਾਊਟ ਡਾਊਨ ਕੀਤਾ। ਸਮ ਆਫ ਦਾ ਇੰਜਰਡ ਮੇ ਟੈਲ ਦਾ ਟਰੂ ਸਟੋਰੀ, ਕਿ ਜਿਹੜੇ ਕੁਝ ਜ਼ਖਮੀ ਨੇ ਉਹਨਾਂ ਤੋਂ ਤੁਹਾਨੂੰ ਹੋਰ ਕਹਾਣੀ ਮਿਲ ਸਕਦੀ ਹੈ। ਸੋ ਅਸੀਂ ਪਹਿਲਾਂ ਤਾਂ ਇਸ ਗੱਲ ਦਾ ਅਫਸੋਸ ਜ਼ਾਹਰ ਕਰਦੇ ਕਿ ਵੀ 4 ਨੌਜਵਾਨ ਪੰਜਾਬ ਤੋਂ ਜਿਹੜੇ ਨੇ ਉਹਨਾਂ ਦੀਆਂ ਜ਼ਿੰਦਗੀਆਂ ਜਿਹੜੀਆਂ ਉਹ ਖਤਮ ਕਰ ਦਿੱਤੀਆਂ ਗਈਆਂ ਜਿਸ ਬਰੂਟਲ ਤਰੀਕੇ ਦੇ ਨਾਲ ਜੀ। ਔਰ ਫਿਰ ਇੰਨੇ ਪੰਜਾਬ ਦੇ ਕਰੀਬ ਹੁੰਦੇ ਆ, ਅਸੀਂ ਨਵੰਬਰ 84 ਦੀ ਗੱਲ ਕਰਦੇ ਆ ਜਾਂ ਗੁੜਗਾਉਂ ਦੇ ਪਿੰਡਾਂ 'ਚ ਕੀ ਵਾਪਰਿਆ, ਪਟੌਦੀ ਪਿੰਡ 'ਚ ਕੀ ਹੋਇਆ, ਪਰ ਇਹ ਅੱਜ ਵਾਪਰ ਰਿਹਾ ਜਦੋਂ ਪੰਜਾਬ 'ਚ ਅਕਾਲੀਆਂ ਦੀ ਸਰਕਾਰ ਹੈ, ਹਿਮਾਚਲ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ, ਔਰ ਫਿਰ ਇਸ ਕਿਸਮ ਦਾ 4 ਮਰਡਰ ਹੋਣਾ ਜੀ, ਕਰਾਊਡ ਵੱਲੋਂ ਲਿੰਚ ਕਰਕੇ ਮਾਰਨਾ, ਔਰ ਕੇਸ ਜਿਹੜਾ ਹੈ ਉਹ ਕੰਟਰੈਕਟਰ ਦੇ ਉੱਤੇ ਰਜਿਸਟਰ ਹੋਇਆ ਕਿ ਜੀ ਉਹਨੇ ਜਿਹੜਾ ਵਾਇਲੈਂਟ ਦੂਜੇ ਅਨਆਇਡੈਂਟੀਫਾਈਡ ਪੀਪਲ ਜੀ, ਔਰ ਜੇ ਕੋਈ ਪੋਲੀਟੀਕਲ ਪਾਰਟੀ ਜਾਂ ਈਵਨ ਰਿਸ਼ਤੇਦਾਰਾਂ ਨੂੰ ਡੈੱਡ ਬੋਡੀਜ਼ ਨਹੀਂ ਉਹਨਾਂ ਨੇ ਲੈਣ ਦਿੱਤੀਆਂ ਤੇ ਉਹ ਤੋਂ ਅੰਦਾਜ਼ਾ ਲਾਓ ਵੀ ਉਸ ਕੇਸ ਚੋਂ ਕੀ ਨਿਕਲਣੇ ਅਲਟੀਮੇਟਲੀ। ਅਨਆਇਡੈਂਟੀਫਾਈਡ ਪਰਸਨਸ ਅਨਆਇਡੈਂਟੀਫਾਈਡ ਹੀ ਹੁੰਦੇ ਨੇ। ਸੋ ਅਸੀਂ ਸਮਝਦੇ ਹਾਂ ਕਿ ਇਹ ਇਹਨਾਂ ਦੇ ਮੂੰਹ ਨੂੰ ਹੁਣ ਲਹੂ ਲੱਗਾ ਹੋਇਆ ਹਿੰਦੂ ਤਵੀਆਂ ਦੇ, ਔਰ ਇਹ ਥਾਂ ਥਾਂ ਤੇ ਇਹ ਜਿਹੜੇ ਅੱਜ ਸਾਨੂੰ ਇਹ ਸਿੱਖਿਆ ਦਿੰਦੇ ਨੇ ਕਿ ਭਾਈ ਇਹ ਉੱਥੇ ਬੜਾ ਅਮਨ ਹੈ, ਦੇਖੋ ਜੀ ਸਿੱਖ ਬੜੇ ਹਿੰਦੁਸਤਾਨ 'ਚ ਬੜੇ ਪ੍ਰੋਸਪਰਸ ਨੇ, ਉਹਨਾਂ ਨੂੰ ਹਿੰਦੂ ਕਿਹੜਾ ਰੋਕ ਰਹੇ ਨੇ, ਜੇ ਰੋਕਦੇ ਤੇ ਉਹ ਅਮੀਰ ਕਿਵੇਂ ਬਣਦੇ। ਆਹ ਘਟਨਾ ਜਿਹੜੀ ਹੈ ਆਪਣੇ ਆਪ 'ਚ ਹੀ ਦੱਸ ਰਹੀ ਹੈ ਕਿ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਕਿਸ ਲੈਵਲ ਦੇ ਉੱਤੇ ਜਾ ਕੇ ਹੋਏਗਾ। ਔਰ ਇਹਦੇ ਨਾਲ ਮੈਂ ਇਹ ਦੇਖ ਰਿਹਾ ਕਿ ਜਿਵੇਂ ਬੀਤੇ ਦਾ ਜਿਹੜੇ ਲੋਕ ਇਹ ਸਮਝਦੇ ਨੇ ਕਿ ਜੀ ਇਸ ਸਿਸਟਮ 'ਚੋਂ ਸਾਡੇ ਲਈ ਸ਼ਾਇਦ ਕੁਛ ਨਿਕਲ ਆਏ, ਸ਼ਾਇਦ ਕੁਛ ਨਿਕਲ ਆਏ। ਇਸ ਹਫਤੇ ਦੀਆਂ ਮੁੱਖ ਖਬਰਾਂ 'ਚੋਂ ਹੈ ਕਿ ਵੀ ਈਵਨ ਇਹਦੇ ਬਾਵਜੂਦ ਕਿ ਵਿਟਨੈਸਿਸ ਨੇ ਦਿੱਲੀ ਕੋਰਟ ਦੇ ਵਿੱਚ ਕਿਹਾ ਕਿ ਕਿਵੇਂ ਜਗਦੀਸ਼ ਟਾਈਟਲਰ ਜਿਹੜੇ ਉਹਨੇ ਸਾਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ, ਪੈਸਾ ਦੇ ਕੇ ਖਰੀਦਣ ਦੀ ਕੋਸ਼ਿਸ਼ ਕੀਤੀ, ਲੇਕਿਨ ਜਿਹੜੀ CBI ਹੈ ਉਹਨੇ ਕੋਈ ਫਰੈਸ਼ FIR ਉਹਦੇ ਅਗੇਂਸਟ ਰਜਿਸਟਰ ਨਹੀਂ ਕੀਤੀ।
ਔਰ ਐਚਐਸ ਫੂਲਕਾ ਜਿਹੜੇ ਵਕੀਲ ਨੇ ਵਿਕਟਮਸ ਦੇ, ਉਹਨਾਂ ਨੇ ਕਿਹਾ ਕਿ ਜੀ ਇਹ ਸੀਬੀਆਈ ਰਲੀ ਹੋਈ ਹੈ ਅਗੇਨ। ਹੁਣ ਪਹਿਲੇ ਵੇਲੇ ਤਾਂ ਇਹ ਸੀ ਜੀ ਕਾਂਗਰਸ ਦੀ ਸਰਕਾਰ ਹੈ ਔਰ ਜਗਦੀਸ਼ ਟਾਈਟਲਰ ਰਾਜੀਵ ਗਾਂਧੀ ਦਾ ਖਾਸ ਬੰਦਾ ਸੀ, ਇਸ ਲਈ ਸੋਨੀਆ ਗਾਂਧੀ ਨੇ ਜਾਂ ਕਾਂਗਰਸ ਨੇ ਪ੍ਰੋਟੈਕਟ ਕਰਨਾ ਹੀ ਕਰਨਾ ਹੈ। ਹੁਣ ਜਦੋਂ ਕਿ ਹੋਮ ਮਿਨਿਸਟਰ ਭਾਰਤ ਦਾ ਇਹ ਮੰਨਦਾ ਹੈ ਕਿ ਇਹ ਜੈਨੋਸਾਈਡ ਸੀ ਸਿੱਖਾਂ ਦਾ, ਉਹ ਕਤਲ ਕਰਨ ਵਾਲਾ ਬੰਦਾ ਜਿਹੜਾ ਹੈ ਜਿਹਨੇ ਸੈਂਕੜਿਆਂ ਨੂੰ ਦਿੱਲੀ ਦੇ ਵਿੱਚ ਕਤਲ ਕੀਤਾ ਹੈ, ਜਗਦੀਸ਼ ਟਾਈਟਲਰ ਕੰਸਪਾਇਰ ਕੀਤਾ ਹੈ, ਹੁਣ ਉਹਦੇ ਖਿਲਾਫ ਇਹ ਗਵਰਨਮੈਂਟ ਵੀ ਤਿਆਰ ਕਿਉਂ ਨਹੀਂ ਹੈ ਐਕਸ਼ਨ ਲੈਣ ਨੂੰ ਤਿਆਰ? ਤੇ ਉਹਦੇ ਤੁਸੀਂ ਸਬੂਤ ਅੱਜ ਹੀ ਮੇਰੀ ਗੁਰਚਰਨ ਸਿੰਘ ਬੱਬਰ ਜਿਹੜੇ ਦਿੱਲੀ 'ਚ ਜਿਨ੍ਹਾਂ ਨੇ ਜਿਹੜਾ ਰਾਮਦੇਵ ਦੇ ਭਰਾ ਨੇ ਜਿਸ ਤਰੀਕੇ ਦੇ ਨਾਲ ਉਹ ਰਾਮਦੇਵ ਦੇ ਹੁਕਮਾਂ ਥੱਲੇ ਰਿਸ਼ੀਕੇਸ਼ ਹਰਿਦੁਆਰ ਦੇ ਵਿੱਚ ਇੱਕ ਸਿੱਖ ਡਰਾਈਵਰ ਅਵਤਾਰ ਸਿੰਘ ਨੂੰ ਮਾਰਿਆ, ਉਸ ਕੇਸ ਨੂੰ ਉਹ ਫੋਲੋ ਕਰ ਰਹੇ ਨੇ। ਔਰ ਮੈਨੂੰ ਬੜੀ ਹੈਰਾਨੀ ਹੋਈ ਕਿ ਉਹਨਾਂ ਦੇ ਜਿਹੜੀ ਅਖਬਾਰ ਵੀ ਛਪਦੀ ਉਹਦੇ 'ਚ ਵੀ ਖਬਰ ਸੀ ਕਿ ਹੁਣ ਰਾਮਦੇਵ ਦਾ ਭਰਾ ਜਿਹੜਾ ਜੇਲ੍ਹ 'ਚ ਹੈ, ਉਸ ਦੀ ਜ਼ਮਾਨਤ ਅਰਜੀ ਦੇ ਲਈ ਜਿਹੜਾ ਵਕੀਲ ਖੜਾ ਕੀਤਾ ਹੈ ਉਹ ਤੁਲਸੀ, ਉਹ ਸਿੱਖ ਜਿਹੜਾ ਅਟਾਰਨੀ ਜਨਰਲ ਇੰਡੀਆ ਦਾ ਰਿਹਾ, ਕਾਂਗਰਸ ਦਾ ਮੈਂਬਰ ਪਾਰਲੀਮੈਂਟ ਹੈ ਉਹ ਰਾਜ ਸਭਾ 'ਚ, ਔਰ ਇਸ ਤੋਂ ਪਹਿਲਾਂ ਗੁਜਰਾਤ ਦੇ ਵਿੱਚ ਮੋਦੀ ਦਾ ਵੀ ਉਹੀ ਵਕੀਲ ਸੀ ਜੀ। ਹੁਣ ਇਹ ਜਿਹੜਾ ਤੁਲਸੀ ਹੈ ਇਹਨਾਂ ਨੂੰ ਨਵੰਬਰ 84 ਦੀ ਕੋਈ ਸਮਝ ਨਹੀਂ ਆਈ, ਪਰ ਮੈਨੂੰ ਹੈਰਾਨੀ ਇਸ ਗੱਲ ਦੀ ਹੋਈ ਕਿ ਰਾਮਦੇਵ ਜਿਹੜਾ ਕਿ ਬ੍ਰਾਂਡ ਐਂਬੈਸਡਰ ਹੈ ਆਰਐਸਐਸ ਦਾ, ਮੋਦੀ ਦਾ ਜਿਹੜਾ ਉਹ ਸੱਜਾ ਹੱਥ ਹੈ ਇਹ ਸਾਰੇ ਯੋਗਾ ਔਰ ਇਸ ਡਰਾਮੇ 'ਚ, ਉਹ ਇੱਕ ਕਾਂਗਰਸੀ ਐਮਪੀ ਪੱਗ ਵਾਲੇ ਸਿੱਖ ਨੂੰ ਕਿਉਂ ਵਕੀਲ ਕਰਨਗੇ ਜਾਂ ਉਹਨਾਂ ਦਾ ਕੀ ਰਿਸ਼ਤਾ ਹੈ ਜੀ? ਸੋ ਜ਼ਾਹਰ ਹੈ ਕਿ ਵੀ ਇਹ ਜਿਹੜੇ ਨੇ ਉੱਥੇ ਇਹ ਪ੍ਰਭਾਵ ਦੇਣਾ ਚਾਹੁੰਦੇ ਨੇ ਕਿ ਜਿਹੜਾ ਸਿੱਖ ਮਾਰਿਆ ਉੱਥੇ ਰਾਮਦੇਵ ਦੇ ਨੇ ਔਰ ਇਹਦੇ ਭਰਾ ਨੇ, ਇਹ ਤਾਂ ਐਵੇਂ ਹੈ, ਇਹ ਤਾਂ ਦੋ ਟਰੱਕਾਂ ਵਾਲਿਆਂ ਦਾ ਝਗੜਾ ਸੀ ਆਪਸ ਦੇ ਵਿੱਚ, ਉਹਦੇ 'ਚ ਮਾਰਿਆ ਗਿਆ। ਦੇਖੋ ਸਾਡਾ ਤਾਂ ਇੱਕ ਹਿੰਦੁਸਤਾਨ ਦਾ ਇੱਕ ਅੱਛਾ ਲੀਗਲ ਮਾਈਂਡ ਜਿਹੜਾ ਤੁਲਸੀ ਜਿਹੜਾ ਉਹ ਸਾਡਾ ਵਕੀਲ ਹੈ। ਸੋ ਮਤਲਬ ਇਹ ਕਿਸ ਕਿਸਮ ਦੀ ਬੇਗੈਰਤੀ ਚੱਲ ਰਹੀ ਹੈ ਔਰ ਟਾਈਟਲਰ ਦੇ ਖਿਲਾਫ ਜਿਹੜੀ ਹੈ ਫਾਈਲ ਆਲਮੋਸਟ ਸੀਬੀਆਈ ਕਲੋਜ਼ ਕਰਨ ਦੇ ਕੰਢੇ ਆਈ ਹੈ। ਔਰ ਜਦੋਂ ਅਸੀਂ ਇਸ ਹਵਾਲੇ ਨਾਲ ਦੂਸਰੀਆਂ ਖਬਰਾਂ ਵੀ ਇਸ ਹਫਤੇ ਦੀਆਂ ਦੇਖਦੇ ਹਾਂ, ਔਰ ਇੱਕ ਮੇਜਰ ਖਬਰ ਸੀ ਕਿ ਕਿਸ ਤਰੀਕੇ ਦੇ ਨਾਲ ਜਿਹੜੀ ਮੇਨ ਪਬਲਿਕ ਪ੍ਰੋਸੀਕਿਊਟਰ, ਕਿਉਂਕਿ 2006 ਤੋਂ ਜਦੋਂ ਕਿ ਵਾਜਪਾਈ ਦੀ ਸਰਕਾਰ ਤੋਂ ਬਾਅਦ ਦੀਆਂ ਕੁਝ ਪਹਿਲੇ ਦੀਆਂ ਡਿਵੈਲਪਮੈਂਟ 3-4 ਕੇਸ ਜਿਹੜੇ ਨੇ ਜਿਹੜੇ ਕਿ ਇਹਨਾਂ ਨੇ ਮੁਸਲਮਾਨ ਜਥੇਬੰਦੀਆਂ ਦੇ ਖਾਤੇ 'ਚ ਪਾਏ, ਉਹ ਹਿਮੰਤ ਕਾਰਕਰੇ ਜਿਹੜਾ ਕਿ ਐਂਟੀ ਟੈਰਰਿਜ਼ਮ ਸਕੁਐਡ ਦਾ ਚੀਫ ਸੀ ਮਹਾਰਾਸ਼ਟਰ ਦਾ, ਉਹਨੇ ਜਦੋਂ ਇਨਵੈਸਟੀਗੇਸ਼ਨ ਕੀਤੀ ਤਾਂ ਉਹਨੇ ਦੇਖਿਆ ਕਿ 2006 ਤੋਂ ਲੈ ਕੇ ਜਿਹੜੀਆਂ ਸਾਰੀਆਂ ਘਟਨਾਵਾਂ ਸੀ, ਮਾਲੇਗਾਉਂ ਮਹਾਰਾਸ਼ਟਰ ਬੰਬ ਧਮਾਕੇ, ਮੱਕਾ ਹੈਦਰਾਬਾਦ ਦੇ ਵਿੱਚ ਮਸਜਿਦ ਦੇ ਧਮਾਕੇ, ਅਜਮੇਰ ਸ਼ਰੀਫ ਦੇ ਵਿੱਚ ਹੋਏ ਧਮਾਕੇ ਔਰ ਸਮਝੌਤਾ ਐਕਸਪ੍ਰੈਸ ਦੇ ਵਿੱਚ ਹੋਏ ਧਮਾਕੇ, ਵੀ ਇਹ ਤਾਂ ਸਾਰੇ ਹੀ ਅਭਿਨਵ ਭਾਰਤੀ ਨਾਂ ਦੀ ਆਰਗੇਨਾਈਜੇਸ਼ਨ ਜਿਹਦਾ ਸਬੰਧ ਆਰਐਸਐਸ ਨਾਲ, ਔਰ ਉਹਦੇ ਵਿੱਚ ਕਰਨਲ ਪ੍ਰੋਤ, ਸਾਧਵੀ ਪ੍ਰਗਿਆ, ਸਵਾਮੀ ਦਯਾਨੰਦ ਕੇ ਕੀ ਨਾਂ ਸੀ ਉਹਦਾ, ਉਹ ਔਰ ਅਸੀਮਾਨੰਦ, ਕਿ ਇਹ ਸਾਰੇ ਹੀ ਉਹਦੇ 'ਚ ਇਨਵੋਲਵ ਨੇ। ਔਰ ਜਿਉਂ ਹੀ ਉਹਨੇ ਉਹਦੀਆਂ ਪਰਤਾਂ ਖੋਲਣੀਆਂ ਸ਼ੁਰੂ ਕੀਤੀਆਂ, ਆਰਮੀ ਦੀ ਇਨਵੋਲਵਮੈਂਟ ਆਈ, ਇੰਟੈਲੀਜੈਂਸ ਬਿਊਰੋ ਦੀ ਆਈ, ਤੇ ਫਿਰ ਇਹ ਆਦੇਸ਼ ਆਇਆ ਉੱਤੋਂ ਜਿਹੜੇ ਵੀ ਉੱਥੇ ਉਹਨਾਂ ਦੇ ਲੋਕਲ ਸੀ ਕਿ ਕਾਰਕਰੇ ਮਸਟ ਬੀ ਸਟਾਪਡ ਜੀ। ਉਹ ਇੱਕ ਇਮਾਨਦਾਰ ਮਹਾਰਾਸ਼ਟਰ ਦਾ ਬ੍ਰਾਹਮਣ ਪਰਿਵਾਰ ਨਾਲ ਸੰਬੰਧਿਤ ਬੰਦਾ, ਔਰ ਮੈਂ ਇਸ ਲਈ ਬ੍ਰਾਹਮਣ ਪਰਿਵਾਰ ਕਿਹਾ, ਕਈ ਵਾਰ ਕੁਝ ਨੂੰ ਲੱਗਦਾ ਹੁੰਦਾ ਹੈ ਕਿ ਜੀ ਅਸੀਂ ਸ਼ਾਇਦ ਜਦੋਂ ਬ੍ਰਾਹਮਣਵਾਦ ਕਹਿੰਦੇ ਆ ਜਾਂ ਕੁਝ ਹੋਰ ਕਹਿੰਦੇ ਆ ਕਿ ਅਸੀਂ ਹਮੇਸ਼ਾ ਜਿਹੜਾ ਬੰਦਾ ਇਮਾਨਦਾਰੀ ਨਾਲ ਆਪਣੀ, ਉਹ ਇੱਕ ਪੈਟਰੀਓਟ ਇੰਡੀਅਨ ਸੀ ਜਿਹੜਾ ਕਿ ਆਪਣੀ ਡਿਊਟੀ ਕਰ ਰਿਹਾ ਸੀ। ਉਹਨੇ ਦੇਖਿਆ ਕਿ ਵੀ ਇਹ ਜਿਹੜੇ ਹਿੰਸਾ 'ਚ ਮਾਰੇ ਗਏ ਲੋਕ ਨੇ, ਚਾਰੋਂ ਥਾਵਾਂ ਤੇ ਮੁਸਲਮਾਨ ਮਾਰੇ ਗਏ ਤੇ ਮੁਸਲਮਾਨਾਂ ਦੇ ਖਾਤੇ 'ਚ ਪਾ ਦਿੱਤਾ ਹੈ। ਸਮਝੌਤਾ ਐਕਸਪ੍ਰੈਸ ਲਸ਼ਕਰੇ ਤੋਇਬਾ ਦੇ ਪਾਇਆ, ਦੂਜਿਆਂ ਦੇ ਪਾਇਆ। ਉਹਨੇ ਕਿਹਾ ਵੀ ਸੱਚ ਬਾਹਰ ਆਉਣਾ ਚਾਹੀਦਾ। ਉਹਨੇ ਦੇਖਿਆ ਵੀ ਇਹ ਤਾਂ ਸਾਰੇ ਹੀ ਆਰਐਸਐਸ ਦੇ ਕਰਿੰਦਿਆਂ ਦੇ ਕੰਮ ਨੇ ਔਰ ਇਹਨਾਂ ਨੂੰ ਲੱਗਾ ਏਜੰਸੀਆਂ ਨੂੰ ਜਾਂ ਦੂਜਾ, ਇਹ ਤਾਂ ਸਾਡੀ ਜਿਹੜੀ ਖੇਡ ਆ ਉਹ ਖਤਮ ਹੋਣ ਜਾ ਰਹੀ ਹੈ। ਉਹਨੇ ਕਿਹਾ ਹੀ ਮਸਟ ਬੀ ਸਟਾਪਡ। ਜਿਉਂ ਹੀ ਬੰਬਈ ਦੇ ਦਹਿਸ਼ਤਗਰਦ ਹਮਲੇ ਜਿਹੜਾ ਹੁੰਦਾ ਉਦੋਂ ਕਾਰਕਰੇ ਨੂੰ ਇੱਕ ਹਸਪੀਟਲ ਸੱਦ ਕੇ, ਔਰ ਉਹਦੀ ਵਾਈਫ ਵਿਚਾਰੀ ਮਰ ਗਈ ਹੈ, ਉਹਨੇ ਵੀ ਇਹ ਕਿਹਾ ਸੀ ਕਿ ਮੇਰੇ ਪਤੀ ਦੀ ਡੈਥ ਐਵੇਂ ਨਹੀਂ ਹੈ ਹੋਈ, ਉਹਨੂੰ ਜਿਹੜਾ ਮਾਰ ਦਿੱਤਾ ਗਿਆ ਸੀ ਹਿਮੰਤ ਕਾਰਕਰੇ ਨੂੰ। ਲੇਕਿਨ ਕਿਉਂਕਿ ਜਿੰਨੀ ਦੇਰ ਉਹ ਜਿਉਂਦਾ ਸੀ ਇਸ ਮਾਮਲੇ ਦੇ ਵਿੱਚ ਸਪੈਸ਼ਲ ਇਨਵੈਸਟੀਗੇਟਿਵ ਟੀਮ ਬਣ ਗਈ ਸੀ, ਮਾਲੇਗਾਉਂ ਦਾ ਕੇਸ ਰਜਿਸਟਰ ਸੀ, ਉਹਨਾਂ ਦੇ ਖਿਲਾਫ ਕੇਸ ਸੁਪਰੀਮ ਕੋਰਟ 'ਚ ਜਾ ਰਿਹਾ ਚੱਲ ਰਿਹਾ। ਹੁਣ ਜਿਹੜੀ ਇਸ ਕੇਸ ਦੀ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਹੈ ਜਿਸ ਨੇ ਪਬਲਿਕਲੀ ਉਹਦਾ ਨਾਮ ਰੋਹਿਨੀ ਸੈਲੀਅਨ ਹੈ, ਉਹਨੇ ਇਸ ਹਫਤੇ ਇਹ ਗੱਲ ਪਬਲਿਕਲੀ ਐਨਡੀਟੀਵੀ ਦੇ ਉੱਤੇ ਇੰਟਰਵਿਊ ਦਿੰਦਿਆਂ ਕਹੀ ਹੈ। ਉਹਨੇ ਕਿਹਾ ਜੀ 2014 'ਚ ਜਿਉਂ ਹੀ ਸਰਕਾਰ ਬਣੀ ਦਿੱਲੀ ਦੇ ਵਿੱਚ, ਮੇਰੇ ਤੇ ਇਹ ਦਬਾਅ ਆਉਣਾ ਸ਼ੁਰੂ ਹੋ ਗਿਆ ਕਿ ਗੋ ਸੌਫਟ ਔਨ ਦਿਸ ਕੇਸ, ਮਾਲੇਗਾਉਂ ਕੇਸ ਦੇ ਜਿਹੜੇ ਦੋਸ਼ੀ ਨੇ
ਇਹਨਾਂ ਤੇ ਸੌਫਟ ਹੋਵੋ। ਉਹਨੇ ਕਿਹਾ ਜੀ ਗੱਲ ਇੱਥੋਂ ਤੱਕ ਨਹੀਂ ਹੋਈ ਔਰ ਬਾਰ-ਬਾਰ ਕਹਾਇਆ ਗਿਆ ਔਰ ਉਹਨਾਂ ਨੇ ਕਿਹਾ ਜੀ ਕਿ ਇਹਦੇ ਲਈ ਜਿਹੜੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਹੈ ਜਿਹੜੀ ਇਸ ਕੇਸ ਨੂੰ ਦੇਖ ਰਹੀ ਹੈ ਉਹਨਾਂ ਦਾ ਵੀ ਦਬਾਅ ਬਣੇ ਕਿ ਇਸ ਦੇ ਉੱਤੇ ਸਲੋ ਜਾਓ। ਉਹਨੇ ਕਿਹਾ ਜੀ ਫਿਰ ਸੁਪਰੀਮ ਕੋਰਟ 'ਚ ਕੇਸ ਲੱਗਾ ਹੋਇਆ ਹੈ ਔਰ ਉੱਥੇ ਅਸੀਂ ਮਹਾਰਾਸ਼ਟਰ ਕੰਟਰੋਲ ਆਫ ਆਰਗੇਨਾਈਜ਼ਡ ਕ੍ਰਾਈਮ ਐਕਟ ਵੀ ਇਹਨਾਂ ਤੇ ਲਾਇਆ ਹੋਇਆ ਦੋਸ਼ੀਆਂ ਤੇ, ਜਿਸ ਕਰਕੇ ਇਹਨਾਂ ਦੀ ਜ਼ਮਾਨਤ ਨਹੀਂ ਹੋ ਰਹੀ। ਤੇ ਦੋ ਜਿਹੜੇ ਇੰਡੀਆ ਦੇ ਸੋਲਿਸਿਟਰ ਜਨਰਲ, ਇੱਕ ਐਡੀਸ਼ਨਲ ਸੋਲਿਸਿਟਰ ਜਨਰਲ ਅਨਿਲ ਸਿੰਘ ਔਰ ਤੁਸ਼ਾਰ ਮਹਿਤਾ, ਕਿ ਵੀ ਜਦੋਂ ਸਾਡਾ ਮਹਾਰਾਸ਼ਟਰ ਦਾ ਵਕੀਲ ਜਿਹੜਾ ਸਪੈਸ਼ਲ ਕਾਉਂਸਲ ਸੀ ਉਹ ਸੁਪਰੀਮ ਕੋਰਟ 'ਚ ਆਰਗੂ ਕਰਨ ਲੱਗਾ ਕਿ ਵੀ ਇਹਨਾਂ ਦੀ ਜ਼ਮਾਨਤ ਨਹੀਂ ਹੋ ਸਕਦੀ, ਤੇ ਉਹ ਜਿਹੜਾ ਇਹਨਾਂ ਦਾ ਸੋਲਿਸਿਟਰ ਜਨਰਲ ਸੀ ਉਹ ਖਲੋ ਗਿਆ ਜਿਹਨੂੰ ਕੇਸ ਦਾ ਕੋਈ ਪਤਾ ਨਹੀਂ। ਉਹਨੇ ਕਿਹਾ ਜੀ ਨਹੀਂ ਮੈਂ ਆਰਗੂ ਕਰਾਂਗਾ ਜੀ, ਔਰ ਉਹਨੇ ਕਿਹਾ ਜੀ ਜਦੋਂ ਅਗਲੇ ਦਿਨ ਦੂਸਰਾ ਖਲੋ ਗਿਆ। ਨਤੀਜੇ ਦੇ ਤੌਰ ਤੇ ਜਿਹੜਾ ਇਹ ਮਹਾਰਾਸ਼ਟਰ ਕੰਟਰੋਲ ਆਫ ਆਰਗੇਨਾਈਜ਼ਡ ਕ੍ਰਾਈਮ ਐਕਟ ਸੀ ਉਹ ਸੁਪਰੀਮ ਕੋਰਟ ਨੇ ਤੋੜ ਦਿੱਤਾ। ਸੋ ਜ਼ਾਹਰ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰੇ ਜਿਹੜੇ ਨੇ ਉਹ ਬਾਹਰ ਆਣਗੇ। ਸੋ ਇਹ ਕੁੱਲ ਮਿਲਾ ਕੇ ਇਸ ਵੇਲੇ ਅਸੀਂ ਨਵੰਬਰ 84 ਦੀ ਗੱਲ ਕੀਤੀ ਕਿ ਟਾਈਟਲਰ ਟੋਟਲੀ ਆਫ ਦਾ ਹੁੱਕ, ਔਰ ਉਹੀ ਐਡਵੋਕੇਟ ਫੂਲਕਾ ਜਦੋਂ ਇੱਥੇ ਅਮਰੀਕਾ 'ਚ ਆਏ ਤੇ ਉਹਨਾਂ ਦੇ ਮਨ 'ਚ ਬੀਜੇਪੀ ਦੇ ਜਦੋਂ ਵਾਜਪਾਈ ਦੀ ਸਰਕਾਰ ਸੀ ਸੌਫਟ ਕਾਰਨਰ ਸੀ। ਉਹ ਕਹਿੰਦੇ ਜੀ ਕਾਂਗਰਸ ਨੇ ਬਹੁਤ ਮਾੜਾ ਕੀਤਾ ਪਰ ਸਾਨੂੰ ਬੀਜੇਪੀ ਤੋਂ ਕੋਆਪਰੇਸ਼ਨ ਮਿਲ ਰਹੀ ਹੈ, ਅਸੀਂ ਸਚਾਈ ਬਾਹਰ ਲਿਆਵਾਂਗੇ। ਹਾਲਾਂਕਿ ਉਸ ਤੋਂ ਬਾਅਦ ਇੱਕ ਵਾਰੀ ਫੇਰ ਆਏ, ਉਦੋਂ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਆ ਚੁੱਕੀ ਸੀ ਔਰ ਉਦੋਂ ਉਹਨਾਂ ਨੇ ਕਿਹਾ ਜੀ ਨਹੀਂ ਮੇਰਾ ਫੇਥ ਖਤਮ ਹੋ ਗਿਆ ਉਸ ਸਿਸਟਮ ਤੇ। ਤਾਂ ਨਹੀਂ ਕਿਹਾ ਉਹਨਾਂ ਨੇ, ਸਿਸਟਮ ਤੇ ਤਾਂ ਉਹਨਾਂ ਦਾ ਅਜੇ ਵੀ ਫੇਥ ਹੈ, ਹੁਣ ਉਹ ਆਮ ਆਦਮੀ ਪਾਰਟੀ 'ਚ ਨੇ। ਤੇ ਉਦੋਂ ਵੀ ਉਹਨਾਂ ਨੂੰ ਮੈਂ ਕਿਹਾ ਸੀ, ਮੈਂ ਕਿਹਾ ਜੀ ਇਹ ਤੁਸੀਂ ਇਹ A ਤੇ B ਟੀਮਾਂ ਨੇ, ਜੋ ਮਰਜ਼ੀ ਕਰ ਲਓ। ਹੁਣ ਬੇਸ਼ੱਕ ਜਦੋਂ ਦਿੱਲੀ ਅਸੈਂਬਲੀ ਦੀ ਮੀਟਿੰਗ ਚੱਲ ਰਹੀ ਸੀ, ਜਰਨੈਲ ਸਿੰਘ ਪੱਤਰਕਾਰ ਜਿਹਨੇ ਜੁੱਤੀ ਸੁੱਟੀ ਸੀ ਚਿਦੰਬਰਮ ਤੇ, ਉਦੋਂ ਚਿਦੰਬਰਮ ਨੇ ਉਦੋਂ ਵੀ CBI ਨੇ ਫਾਈਲ ਬੰਦ ਕਰ ਦਿੱਤੀ ਸੀ ਟਾਈਟਲਰ ਤੇ, ਤੇ ਉਹਦੀ ਖਬਰ ਹੀ ਮੇਨ ਇਹ ਸੀ ਕਿ ਹੀ ਕ੍ਰਾਈਡ ਇਨ ਦਾ ਅਸੈਂਬਲੀ, ਜਦੋਂ ਨਵੰਬਰ 84 ਦੀ ਉਹਨਾਂ ਨੇ ਗੱਲ ਕੀਤੀ ਹੈ। ਸੋ ਹੁਣ ਲੈ ਦੇ ਕੇ ਕੀ ਹੈ, ਹੁਣ ਬੇਸ਼ੱਕ ਇਹ ਜਰਨੈਲ ਸਿੰਘ ਹੋਣ, HS ਫੂਲਕਾ ਹੋਏ ਜਾਂ ਸਾਡੇ ਹੋਰ ਐਡਮਾਇਰਰ ਜਿਹੜੇ ਈਵਨ ਸਿੱਖੀ ਕਾਜ਼ ਦੇ ਨੇ, ਉਹਨਾਂ ਚੋਂ ਵੀ ਕੁਝ ਉਹਨਾਂ ਦੇ ਵਿੱਚ ਗਏ। ਹਰਿੰਦਰ ਸਿੰਘ ਨਾਰਵੇ ਜਿਹਨੇ ਜੂਨ 84 ਚ ਰਿਜ਼ਾਈਨ ਕੀਤਾ ਸੀ ਨਾਰਵੇ ਦੇ ਚਾਰਜ ਡੀ ਅਫੇਅਰਸ ਆਪਣੇ ਅਹੁਦੇ ਤੋਂ। ਲੇਕਿਨ ਇਨ ਦਾ ਐਂਡ ਆਫ ਦਾ ਡੇ ਤੁਸੀਂ ਦੇਖੋਗੇ ਵੀ ਇੱਥੋਂ ਵੀ ਹੁਣ ਜੇ ਕੇਜਰੀਵਾਲ ਜਿਹੜਾ ਤੁਸੀਂ ਦੇਖੋਗੇ ਪੰਜਾਬ ਦੇ ਹਵਾਲੇ ਨਾਲ ਉਸ ਦਾ ਹੁਣ ਕੋਈ ਬਹੁਤਾ ਇੰਟਰਸਟ ਵੀ ਨਹੀਂ ਲੱਗਦਾ ਹੈ। ਯੋਗਾ ਦੇ ਵੇਲੇ ਵੀ ਆ ਕੇ ਮੋਦੀ ਦੇ ਨਾਲ ਬੈਠਾ, ਇੱਕਦਮ ਜਿਹੜੀ ਕੁਝ ਕਾਰਵਾਈ ਹੈ ਤੁਸੀਂ ਘਟੀ ਦੇਖਦੇ ਹੋ ਕਿ ਕਿਸੇ ਲੈਵਲ ਦੇ ਉੱਤੇ ਹਰ ਇੱਕ ਦਾ ਹੀ ਇਹ ਠੀਕ ਹੈ ਵੀ ਇੱਕ ਸਟੇਜ ਆਂਦੀ ਹੈ ਵੀ ਤੁਹਾਨੂੰ ਲੱਗਦਾ ਵੀ ਅਸੀਂ ਸਰਕਾਰ ਬਚਾ ਕੇ ਰੱਖੀਏ, ਪਰ ਦੂਜੇ ਪਾਸੇ ਇਹ ਵੀ ਹੈ ਕਿ ਸਿੱਖ ਮੁੱਦਿਆਂ ਤੇ ਇਨਕਲੂਡਿੰਗ ਨਵੰਬਰ 84 ਜਿਹੜੀ ਕਿ ਨੂਨ ਨਸਲਕੁਸ਼ੀ ਹੈ, ਕਿਸੇ ਦਾ ਵੀ ਕੋਈ ਪਾਰਟ ਸਾਹਮਣੇ ਨਹੀਂ ਹੈ ਅਦਰ ਦੈਨ ਕਿ ਸਿੱਖਾਂ ਨੂੰ ਰੋਲਿਆ। ਔਰ ਆ ਜਿਹੜਾ ਮੰਡੀ ਵਾਕਿਆ ਅਸੀਂ ਡਿਸਕਸ ਕੀਤਾ ਹੈ ਉੱਥੇ ਕਾਂਗਰਸ ਦੀ ਸਰਕਾਰ ਹੈ, ਔਰ ਜੇ ਬਾਕੀ ਹਰ ਮਾਮਲਿਆਂ 'ਚ ਸੈਂਟਰ ਦੀ ਸਰਕਾਰ ਕਿੜ ਕੱਢਦੀ ਹੈ ਸਟੇਟ ਨਾਲੋਂ, ਹੋਮ ਮਿਨਿਸਟਰੀ ਰਿਪੋਰਟ ਮੰਗ ਲੈਂਦੀ ਹੈ। ਜੇ ਯੂਪੀ ਦੇ ਵਿੱਚ ਕੁਝ ਹੁੰਦਾ ਹੈ ਕਿ ਜੀ ਉੱਥੇ ਕਿਉਂ ਹੋ ਰਿਹਾ ਕਿਉਂਕਿ ਸਮਾਜਵਾਦੀ ਸਰਕਾਰ ਹੈ। ਹੁਣ ਪ੍ਰਿਯੰਕਾ ਗਾਂਧੀ ਦੇ ਖਿਲਾਫ ਵੀ ਸ਼ੁਰੂ ਕੀਤੀ ਹੈ ਇਨੀਸ਼ੀਏਟ ਕਿ ਜੀ ਉਹਨੇ ਸ਼ਿਮਲੇ ਜਾਂ ਦੂਜੇ ਆਪਣੀ ਜਾਇਦਾਦ ਬਣਾਈ ਹੈ, ਉਹ ਕਿਵੇਂ ਬਣਾਈ ਹੈ। ਪਰ ਇਸ ਮਾਮਲੇ ਦੇ ਵਿੱਚ ਜੋ ਮੰਡੀ ਦੇ ਵਿੱਚ ਹੋਇਆ 4 ਸਿੱਖਾਂ ਦੀਆਂ ਕਿਲਿੰਗਸ ਔਰ ਮੌਬ ਨੇ ਲਿੰਚ ਕਰਕੇ ਮਾਰਿਆ, ਬਿਲਕੁਲ ਨਵੰਬਰ 84 ਪੈਟਰਨ ਔਰ ਬਿਦਰ ਦੇ ਵਿੱਚ ਮਾਰੇ ਗਏ ਸਿੱਖ ਇੰਜੀਨੀਅਰਸ ਦੇ ਪੈਟਰਨ ਤੇ। ਔਰ ਇਹਦੇ ਬਾਰੇ ਨਾ ਹਿਮਾਚਲ ਦੀ ਸਰਕਾਰ, ਮਿਨਿਸਟਰ ਤਾਂ ਦੂਜੇ ਪਾਸੇ ਖਲੋਤੇ ਨੇ, ਨਾ ਹੀ ਕੋਈ ਆਪੋਜੀਸ਼ਨ ਲੀਡਰ, ਨਾ ਪੰਜਾਬ ਵਿੱਚ ਕਿਸੇ ਦੀ ਆਵਾਜ਼ ਆਈ। ਔਰ ਈਵਨ ਮੈਂ ਜਿਹੜੇ ਹਰਿਦੁਆਰ ਦੇ ਹਵਾਲੇ ਨਾਲ ਵੀ ਜਿਹੜਾ ਰਾਮਦੇਵ ਨੇ ਔਰ ਉਹਦੇ ਭਰਾ ਨੇ ਮਾਰਿਆ ਸਿੱਖ ਨੂੰ, ਮੈਂ ਪੰਜਾਬ ਦੇ ਆਪਣੇ ਵੀ ਕੁਝ ਮੈਂ ਕਿਹਾ ਜੀ ਇੰਨੀ ਇੰਪੋਰਟੈਂਟ ਖਬਰ ਕਿਵੇਂ ਉਹ ਕੱਲਾ ਬੰਦਾ ਕਿਉਂ ਲੱਗਾ ਹੋਇਆ। ਅੱਜ ਵੈਸੇ TV 84 ਨਿਊਜ਼ ਤੇ ਉਹ ਗੱਲ ਕਰਨਗੇ ਗੁਰਚਰਨ ਸਿੰਘ ਬੱਬਰ, ਔਰ ਅੱਜ ਵੀ ਉਹ ਕਹਿ ਰਹੇ ਸੀ, ਕਹਿੰਦੇ ਜੀ ਹੁਣ ਕੀ ਕਰੀਏ ਵੀ ਇੰਨੇ ਬੇਗੈਰਤੀ ਆ ਗਈ ਹੈ ਵੀ ਅਸੀਂ ਸਾਡਾ ਇੱਥੇ ਕੀ ਹਾਲ ਹੋਏਗਾ ਪਤਾ ਨਹੀਂ ਹੈ ਕਿ ਵੀ ਅਸੀਂ ਕਿਸ ਹਾਲਾਤ ਚੋਂ ਲੰਘ ਰਹੇ ਹਾਂ ਔਰ ਅੱਗੋਂ ਕੀ ਹੋਏਗਾ। ਸੋ ਅਸੀਂ ਇਹ ਸਮਝਦੇ ਹਾਂ ਕਿ ਇਹ ਜਿਹੜਾ ਸਾਰਾ ਹੀ ਪਾਰਟ ਹੈ ਜਿਸ ਲੈਵਲ ਦੇ ਉੱਤੇ ਬਦਅਮਨੀ ਦਾ ਹਾਲ ਹੈ, ਔਰ ਬਿਲਕੁਲ ਠੀਕ ਇਸੇ ਲਾਈਨ ਦੇ ਉੱਤੇ ਇੱਕ ਦੁਨੀਆ ਦੀ ਇੰਸਟੀਚਿਊਟ ਫਾਰ ਇਕਨੋਮਿਕਸ ਐਂਡ ਪੀਸ ਇਨੀਸ਼ੀਏਟਿਵ ਇੱਕ ਆਰਗੇਨਾਈਜੇਸ਼ਨ ਹੈ, ਉਹ ਸਾਲ ਦੇ ਵਿੱਚ ਇੱਕ ਰਿਪੋਰਟ ਕੱਢਦੀ ਹੈ ਹਰ ਸਾਲ। ਉਸ ਰਿਪੋਰਟ ਦਾ ਨਾਮ ਹੁੰਦਾ ਹੈ ਗਲੋਬਲ ਪੀਸ ਇੰਡੈਕਸ, ਕਿ ਦੁਨੀਆ 'ਚ ਕਿਹੜਾ ਮੁਲਕ ਜਿਹੜਾ ਉਹਦੇ 'ਚ ਲਾਅ ਐਂਡ ਆਰਡਰ ਹੈ, ਕਾਨੂੰਨ ਵਿਵਸਥਾ ਠੀਕ ਹੈ, ਕਿੱਥੇ ਅਮਨ ਹੈ। ਔਰ ਉਹਨਾਂ ਨੇ ਜਿਹੜੀ ਇਸ 1915 ਦੀ ਰਿਪੋਰਟ ਕੱਢੀ ਹੈ 162 ਦੇਸ਼ਾਂ ਤੇ ਆਧਾਰਿਤ ਹੈ ਉਹ ਕਿ ਉੱਥੇ ਅਮਨ 2015 ਦੀ ਹਾਂਜੀ 2015 162 ਦੇਸ਼ਾਂ ਦੇ ਉੱਤੇ ਆਧਾਰਿਤ ਹੈ।
ਔਰ 162 ਦੇਸ਼ਾਂ ਚੋਂ ਭਾਰਤ ਨੂੰ ਸ਼ਰਮਨਾਕ 143ਵਾਂ ਨੰਬਰ ਹੈ ਕਿ ਉਹਨਾਂ ਦਾ ਜਿਹੜੀਆਂ 3 ਦੁਨੀਆ ਦੀਆਂ ਮੋਸਟ ਪੀਸਫੁਲ ਕੰਟਰੀਜ਼ ਨੇ ਉਹਨਾਂ 'ਚ ਇੱਕ ਆਈਸਲੈਂਡ ਹੈ, ਇੱਕ ਡੈਨਮਾਰਕ ਹੈ, ਇੱਕ ਜਿਹੜਾ ਹੈ ਉਹ ਆਸਟਰੀਆ ਜੀ। ਔਰ ਜਦੋਂ ਤੁਸੀਂ ਈਵਨ ਗਵਾਂਢੀ ਦੇਸ਼ ਦੇਖਦੇ ਹੋ ਜਿਨ੍ਹਾਂ ਬਾਰੇ ਹੁਣ ਜਦੋਂ ਅਸੀਂ ਬੰਗਲਾਦੇਸ਼ ਸੁਣਦੇ ਹਾਂ ਲੱਗਦਾ ਵੀ ਪਤਾ ਨਹੀਂ ਉੱਥੇ ਸਾਰੇ ਬਦਅਮਨੀ ਹੋਏਗੀ ਜਦੋਂ ਦੀਆਂ ਖਬਰਾਂ ਨੇ, ਜਾਂ ਭੂਟਾਨ ਹੈ ਜਾਂ ਨੇਪਾਲ ਹੈ ਜਿੱਥੇ ਇੰਨਾ ਹੋਇਆ। ਔਰ ਇਸ ਰਿਪੋਰਟ 'ਚ ਭਾਰਤ 143ਵੇਂ ਨੰਬਰ ਤੇ ਹੈ। ਈਵਨ ਬੰਗਲਾਦੇਸ਼ ਭਾਰਤ ਨਾਲੋਂ ਬਿਹਤਰ ਹੈ, ਉਹਦੀ ਪੋਜੀਸ਼ਨ 114ਵੇਂ ਨੰਬਰ ਤੇ ਹੈ ਜੀ। ਭੂਟਾਨ ਜਿਹੜਾ ਹੈ ਉਹ ਸਭ ਤੋਂ ਬਿਹਤਰ ਹੈ, 18ਵੇਂ ਨੰਬਰ ਤੇ ਹੈ। ਨੇਪਾਲ 62ਵੇਂ ਨੰਬਰ ਤੇ, ਔਰ ਸ੍ਰੀਲੰਕਾ ਉਹ 84ਵੇਂ ਨੰਬਰ ਤੇ ਹੈ। ਹੁਣ ਇਹ ਉਸ ਤੇ ਹੀ ਆਧਾਰਿਤ, ਔਰ ਇਸੇ ਤਰ੍ਹਾਂ ਅਮਰੀਕਨ ਸਟੇਟ ਡਿਪਾਰਟਮੈਂਟ ਦੀ ਰਿਪੋਰਟ ਵੀ ਆਈ ਹੈ ਇੰਡੀਆ ਬਾਰੇ, ਉਹ ਵੀ ਛੋਟੀ ਜਿਹੀ ਖਬਰ ਸੀ, ਕਿਤੇ ਚਰਚਾ ਨਹੀਂ ਹੋਈ। ਔਰ ਉਹਨਾਂ ਨੇ ਕਿਹਾ ਕਿ ਵੀ ਉੱਥੇ ਜਿਹੜੀ ਕਮਿਊਨਲ ਵਾਇਲੈਂਸ ਹੈ, ਧਰਮ ਆਧਾਰਿਤ, ਫਿਰਕਾ ਆਧਾਰਿਤ, ਉਹ ਬਹੁਤ ਤੇਜ਼ੀ ਦੇ ਨਾਲ ਵੱਧ ਰਹੀ ਹੈ। ਜਿਸ ਕਿਸਮ ਦੀ ਗੁੰਡਾਗਰਦੀ, ਚਾਰ ਚਫੇਰੇ ਹੈ। ਜੀ ਜੀ। ਔਰ ਪੰਜਾਬ ਦੇ ਹਵਾਲੇ ਨਾਲ ਆ 2 ਖਬਰਾਂ ਪਿਛਲੇ 3 ਦਿਨ ਚ ਨੇ, ਮੈਨੂੰ ਤਾਂ ਹੁਣ ਕਾਰਾਂ ਦੇ ਮਾਡਲ ਵੀ ਨਹੀਂ ਯਾਦ ਕੀ ਨੇ। 2-3 ਦਿਨ ਪਹਿਲਾਂ ਸੀ ਕਿ ਜੀ ਬੀਜੇਪੀ ਦੇ ਇੱਕ ਲੀਡਰ ਦੀ ਜਿਹੜੀ ਹੈ ਉਹ ਗੱਡੀ ਪਤਾ ਨਹੀਂ ਕੀ ਸੀ, ਇਨੋਵਾ ਸੀ ਕਿ ਕੀ ਸੀ, ਜੀ, ਉਹ ਖੋਹ ਲਈ। ਕਿਸੇ 3 ਗੁੰਡੇ ਆਏ, ਹਥਿਆਰ, ਉਹਨਾਂ ਨੇ ਡਰਾਈਵਰ ਨੂੰ ਕਿਹਾ ਫੜਾ। ਤੇ ਅੱਜ ਜਿਹੜੀ ਹੈ ਇੱਕ ਅਕਾਲੀ ਲੀਡਰ ਜਿਹੜਾ ਮਾਰਕੀਟ ਕਮੇਟੀ ਦਾ ਚੇਅਰਮੈਨ ਵੀ, ਉਹਦੇ ਵੀ ਇਦਾਂ ਦਾ ਹੀ ਕੋਈ ਮਾਡਲ ਹੈ, ਉਹ ਖੋਹ ਲਿਆ ਜੀ। ਤੇ ਉਹ ਸਗੋਂ ਖਬਰ ਨੇ ਉਹਦੇ ਚ ਵਿਅੰਗ ਕੀਤਾ ਹੋਇਆ ਸੀ ਕਿ ਵੀ ਇਹ ਜਿਹੜੇ ਲੁਟੇਰੇ ਨੇ ਇਹਨਾਂ ਨੇ ਪੂਰੀ ਤਰ੍ਹਾਂ ਰਾਜ ਧਰਮ ਦਾ ਪਾਲਨ ਕੀਤਾ ਹੈ। ਉਹਨਾਂ ਨੇ ਕਿਹਾ ਜੇ ਅੰਮ੍ਰਿਤਸਰ ਚ ਪਹਿਲਾਂ ਬੀਜੇਪੀ ਲੀਡਰ ਦੀ ਖੋਈ ਸੀ ਗੱਡੀ, ਤਾਂ ਹੁਣ ਉਹਨਾਂ ਨੇ ਅਕਾਲੀਆਂ ਦੀ ਵੀ ਖੋਈ ਹੈ, ਤਾਂ ਕਿ ਇਹ ਬਰਾਬਰੀ ਦੇ ਉੱਤੇ ਰੱਖਣ, ਵੀ ਰਾਜ ਧਰਮ ਦੀ ਪੂਰੀ ਪਾਲਣਾ ਕੀਤੀ ਹੈ। ਸੋ ਇਹ ਹਾਲ ਜਿਹੜਾ ਹੈ ਕ੍ਰਾਈਮ ਦਾ ਚੱਲ ਰਿਹਾ, ਔਰ ਸਿੱਖਾਂ ਦੇ ਖਿਲਾਫ ਨਫ਼ਰਤ ਅਗੇਨ ਇਹ ਮੰਡੀ ਬਾਰ-ਬਾਰ। ਮੈਨੂੰ ਜਦੋਂ ਦਾ ਮੈਂ ਕੱਲ ਦਾ ਦੇਖਿਆ, ਮੈਂ ਆਈ ਕੁਡਨਟ ਸਲੀਪ। ਮੈਨੂੰ ਲੱਗਾ ਕਿ ਵੀ ਇਹ ਕੁਛ ਜਿਹੜਾ ਹੈ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਜਿਨ੍ਹਾਂ ਦੇ ਹੋਣਹਾਰ ਬੱਚੇ ਜਿਹੜੇ ਵਿਚਾਰੇ ਆਪਣੇ ਵੱਲੋਂ ਕਮਾਈ ਕਰਨ ਗਏ ਹੋਣਗੇ, ਉੱਥੇ ਪੰਜਾਬ 'ਚ ਹੈ ਨਹੀਂ, ਕੰਮ ਨਹੀਂ ਨੇ, ਨੌਕਰੀਆਂ ਨਹੀਂ ਨੇ, ਪੜ੍ਹੇ ਲਿਖੇ ਵੀ ਹੋਣਗੇ, ਮਾਪਿਆਂ ਨੂੰ ਕਹਿੰਦੇ ਹੋਣੇ ਵੀ ਚਲੋ ਹੁਣ ਉੱਥੋਂ ਆਈ ਹੈ ਆਫਰ, 2-3 ਮਹੀਨੇ ਲਾ ਆਂਦੇ ਆ, ਥੋੜੇ ਪੈਸੇ ਬਣ ਜਾਣਗੇ। ਔਰ ਉਹ ਉਹਨਾਂ ਦੀਆਂ ਡੈੱਡ ਬਾਡੀਜ਼ ਵੀ ਜਿਹੜੀਆਂ ਉਹ ਪੇਰੈਂਟਸ ਨੂੰ ਨਸੀਬ ਨਹੀਂ ਹੋ ਰਹੀਆਂ, ਔਰ ਉਹਨਾਂ ਨੂੰ ਜਿਹੜਾ ਉਹ ਬੀਹੈਡ ਕਰਕੇ, ਸਿਰ ਕਲਮ ਕਰਕੇ ਉਹਨਾਂ ਨੂੰ ਮਾਰਿਆ। ਸੋ ਅਸੀਂ ਇਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਦੇਖ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।